बिस्मिल्लाहिर्रहमानिर्रहीम। मेरी यूट्यूब दी फैमिली ने मैं कदे ते ਤੁਹਾਨੂੰ ਖੁਸ਼ ਆਮਦੇਦ। ਨਾਜ਼ਰੀਨ, ਬਚਪਨ ਦੇ ਵਿੱਚ ਸਾਡੇ ਜ਼ਮਾਨੇ ਦੇ ਵਿੱਚ ਤੇ ਇੱਕ ਪੀਟੀਵੀ ਹੁੰਦਾ ਸੀ। ਪੀਟੀਵੀ ਦੇ ਉੱਤੇ ਕਾਕਾ ਹਾਜਾ ਦੇ ਪ੍ਰੋਗਰਾਮਸ ਆਉਂਦੇ ਹੁੰਦੇ ਸੀ ਕੁਕਿੰਗ ਦੇ। ਮੈਨੂੰ ਉਹ ਬਹੁਤ ਜ਼ਿਆਦਾ ਇੰਸਪਾਇਰ ਕਰਦੇ ਹੁੰਦੇ ਸੀ। ਬਚਪਨ ਤੋਂ ਮੈਨੂੰ ਨਾ ਇਹ ਸ਼ੌਕ ਸੀ ਕੁਕਿੰਗ ਦਾ, ਤੇ ਮੇਰਾ ਦਿਲ ਆ ਕਿ ਹੁਣ ਮੈਂ ਅੱਗੇ ਆਪਣੇ ਬੱਚਿਆਂ ਨੂੰ ਜਿਹੜੇ ਆ ਨਾ ਆਉਣ ਵਾਲੀ ਨਸਲ ਨੂੰ ਇਹ ਸਿਖਾਵਾਂ। ਅੱਜ ਮੈਂ ਤੁਹਾਨੂੰ ਪੋਟੈਟੋ ਚਿਕਨ ਫੀਸਟਾ ਬਣਾਉਣ ਦੀ ਤਰਕੀਬ ਦੱਸਾਂਗੀ, ਜਿਹੜੇ ਕਿ ਅਸੀਂ ਤਕਰੀਬਾਤ ਵਿੱਚ ਜ਼ਿਆਦਾ ਫੰਕਸ਼ਨ ਹੁੰਦੇ ਨੇ ਸਾਡੇ ਘਰਾਂ ਵਿੱਚ, ਦਾਵਤਾਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਬਣਾਉਣ ਲਈ ਮੈਂ ਤੁਹਾਨੂੰ ਮੁਖਤਲਿਫ ਕਿਸਮ ਦੇ ਅਸੀਂ ਖਾਣੇ ਬਣਾਈਦੇ। ਅੱਜ ਮੈਂ ਤੁਹਾਨੂੰ ਪੋਟੈਟੋ ਚਿਕਨ ਫੀਸਟਾ ਬਣਾਉਣ ਦੀ ਤਰਕੀਬ ਦੱਸਾਂਗੀ, ਜਿਹੜਾ ਕਿ ਬਹੁਤ ਜ਼ਿਆਦਾ ਆਸਾਨ ਹੈ, ਇੱਕ ਬੜੀ ਖੂਬਸੂਰਤ ਜਿਹੀ ਡਿਸ਼ ਬਣ ਜਾਂਦੀ ਹੈ। ਇਹਦੇ ਲਈ ਮੈਂ 1 ਕਿਲੋ ਬੋਨਲੈਸ ਚਿਕਨ ਲੈ ਲਿਆ ਵਾ, आधा किलो आलू ले लेने, 1 पाइया प्याज ले लिया, अदरक लहसुन ते कालियां मिर्चां ते नमक विच सिर्फ ये बनना है। 200 मिलीलीटर असी यानी 2 वड्डे टेबल स्पून जेडे हुंदे ने वो ऑयल हांडी विच पा लांगे। साडा शेफ तैयार है। लहसुन अदरक नूं असी सौटे करके ते उहदे विच प्याज भुन लवांगे। मेरी कोशिश हुंदी है कि मैं ना अपनी आइंदा नस्ल दियां बच्चियां जिहड़ियां ने ना उन्हां नूं अच्छियां ते रंग बिरंगियां आसान रेसिपी सिखावां। मावां जिहड़ियां हुंदियां ने अजकल इस गल तों बहुत परेशान हुंदियां कि बच्चे सही डाइट नहीं लैंदे, सही पोर्शन नहीं लैंदे। ते अगर तुसीं इन्हां अच्छे ते आसान तरीकिਆਂ ਨਾਲ रंग बिरंगियां चीज़ां अपने बच्चों नूं बना के दोगे तो बहुत ज्यादा इंजॉय भी करेंगे ते खुराक भी पूरी लैणगे। लहसुन ते अदरक नूं असीं सौटे करके ਇਹਦੇ ਵਿੱਚ ਪਿਆਜ਼ ਪਾ ਲਾਂਗੇ। ਪਿਆਜ਼ ਨੂੰ ਅਸੀਂ ਹਲਕਾ ਜਿਹਾ ਗੁਲਾਬੀ ਬਰਾਊਨ ਕਰ ਲਾਂਗੇ। ਤੇ ਬਾਕੀ ਇਹ 10 ਮਿੰਟ ਵਿੱਚ ਬਣਨ ਵਾਲੀ ਜਿਹੜੀ ਹੈ ਨਾ ਹਾਂਡੀ ਇਹ ਡਿਸ਼ ਆ, ਸਾਲਣ ਹੈ, ਜੋ ਵੀ ਤੁਸੀਂ ਇਹਨੂੰ ਕਹਿ ਲਓ। ਵਰਕਿੰਗ ਵੀਮਨ ਲਈ ਤੇ ਜਦੋਂ ਸਾਡੇ ਕੋਲ ਟਾਈਮ ਥੋੜਾ ਹੋਵੇ ਉਹਦੇ ਲਈ ਬਹੁਤ ਆਸਾਨ ਤੇ ਅੱਛੀ ਰੈਸਿਪੀ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਮਜ਼ੇਦਾਰ ਹੁੰਦੀ ਹੈ ਤੇ ਇਹਦੀ ਲੁੱਕ ਵੀ ਬਹੁਤ ਪਿਆਰੀ ਹੁੰਦੀ ਹੈ। ਇਸ ਵਾਸਤੇ ਤੁਸੀਂ ਜਿਹੜੇ ਹਨ ਇਹਨੂੰ ਬਣਾਓਗੇ ਤੇ ਤੁਹਾਡੇ ਕੋਲ ਦੂਸਰੇ ਲੋਕ ਵੀ ਇੰਸਪੀਰੇਸ਼ਨ ਹਾਸਲ ਕਰਨਗੇ ਤੇ ਉਹ ਵੀ ਆਪਣੇ ਘਰ ਵਿੱਚ ਇਹ ਬਣਾਉਣ ਦੀ ਕੋਸ਼ਿਸ਼ ਕਰਨਗੇ। चिकन ਦੇ ਜਿਹੜੇ ਨਾ चिकन ब्रेस्ट ਦੇ ਤੁਸੀਂ ਕਿਸੇ ਵੀ ਸ਼ੇਪ ਦੇ ਪੀਸਿਸ ਕੱਟ ਲਓ। मैं थोड़े जे ना 2-2 इंच के पीसिस लंबाई दे विच कट्टे ने। लहसुन प्याज नूं भुन के हुण असीं इहदे विच चिकन पा लिया वा, इहनूं अच्छी तरह भुन लवांगे। भुन के तुसीं इहनूं बहुत ज्यादा सख्त नहीं करना, चिकन नूं थोड़ा जिहा जूसी रहन देना वा, क्योंकि हर जगह ते सख्त होया चिकन अच्छा नहीं लगता, थोड़ा जिहा जूसी जूसी असीं इहनूं बनाउणा है। इस वास्ते गोश्त नूं तुसीं बहुत ज्यादा नहीं भुनना, थोड़ा जिहा नरम रहन देना। विच सब्ज मिर्चां पा लियां ने, कालियां मिर्चां दा 1 चम्मच ते 1 चम्मच असीं नमक दा पाउणा है सिर्फ, ते हल्की जी काली मिर्च ते नमक नाल असीं इहनूं पकाउणा है। ये बहुत ज्यादा टेस्टी बनेगा। 1 चम्मच जिहड़ा ना काली मिर्च दा पा लिया, 1 चम्मच ही असीं नमक दा पा लांगे। चिकन पोटैटो फीस्टा विच जिन्नी तुसीं नमक मिर्च घट पाओगे ना वो तुहानूं इन्ना ज्यादा स्वाद देगा। ते वैसे भी अजकल दे दौर विच नमक मिर्च ज्यादा लोग खाना पसंद नहीं करते, अफसाने सेहत दे असूलां दे भी खिलाफ हुंदी है। ਜਦੋਂ ਤੁਸੀਂ ਡਿਸ਼ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਓਗੇ ਤਾਂ ਇਹਨੂੰ ਬਹੁਤ ਜ਼ਿਆਦਾ ਇੰਜੋਏ ਕਰਨਗੇ, ਉਹਨੂੰ ਲਾਈਕ ਕਰਨਗੇ ਤੇ ਪੇਟ ਭਰ ਕੇ ਖਾਣਗੇ ਵੀ। 2 ਡੋਂਗੇ ਦੇ ਚਮਚ ਜਿਹੜੇ ਆ ਨਾ ਤੁਸੀਂ ਇਹਦੇ ਵਿੱਚ ਦਹੀਂ ਪਾ ਲਓ। ਦਹੀਂ ਪਾ ਕੇ ਤੇ ਇਹਨੂੰ ਭੁੰਨ ਲੈਣਾ ਵਾ। ਦਰਮਿਆਨੀ ਆਂਚ ਤੇ ਹਮੇਸ਼ਾ ਹਾਂਡੀ ਪਕਾਇਆ ਕਰੋ, क्योंकि दरमियानी आंच ते जो हांडी पकदी है बहुत ज्यादा मजेदार पकदी है। हल्का जिहा छिट्टा मार के असीं जिहड़ा है ना इन गोश्त का साडा हुण असीं इहनूं जूसी रखना, गोश्त का पानी सुकन दिया असीं इस वास्ते असीं इहदे विच हल्का जिहा छिट्टा मारिया।
ਬਹੁਤ ਸਾਡਾ ਹੁਣ ਭੁੱਜ ਗਿਆ ਸਾਡਾ ਇਹ। ਹੁਣ ਅਸੀਂ ਇਹਦੇ ਵਿੱਚ ਆਲੂ ਪਾ ਕੇ ਇਹਨੂੰ ਥੋੜੀ ਜਿਹੀ ਸਟੀਮ ਦੇ ਲਓ। ਆਲੂ ਪਾ ਕੇ ਇਹਨੂੰ ਭੁੰਨ ਲਾਂਗੇ। ਭੁੰਨ ਕੇ ਇੱਕ ਅੱਧਾ ਕੱਪ ਅਸੀਂ ਇਹਦੇ ਵਿੱਚ ਪਾਣੀ ਦਾ ਪਾਵਾਂਗੇ ਤਾਂ ਕਿ ਆਲੂ ਜਿਹੜੇ ਆ ਨਾ ਗਲ ਜਾਣ ਤੇ ਇਹਨੂੰ ਅਸੀਂ ਦਮ ਤੇ ਪਕਾ ਲਵਾਂਗੇ। ਨਾਜ਼ਰੀਨ, ਜੇ ਮੇਰੀਆਂ ਰੈਸਿਪੀਜ਼ ਤੁਹਾਨੂੰ ਪਸੰਦ ਆਉਣ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਕਿਉਂਕਿ ਤੁਹਾਡੀ ਜਿਹੜੀ ਹੈ ਨਾ ਕਮੈਂਟਸ ਜਿਹੜੇ ਹੁੰਦੇ ਨੇ ਤੁਹਾਡੀ, ਉਹ ਮੇਰੀ ਤਾਕਤ ਨੇ। ਕਮੈਂਟਸ ਅਗਰ ਤੁਹਾਡੇ ਨੈਗੇਟਿਵ ਵੀ ਹੋਣਗੇ ਤੇ ਉਹ ਇਸ ਗੱਲ ਦਾ ਸਬੂਤ ਹੋਣਗੇ ਕਿ ਤੁਸੀਂ ਮੇਰੇ ਨਾਲ ਜੁੜੇ ਜੇ। ਤੇ ਇਸ ਵਾਸਤੇ ਨਾ ਤੁਸੀਂ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ ਤੇ ਕਮੈਂਟਸ ਕਰਿਆ ਕਰੋ, ਮੈਨੂੰ એનર્ਜੀ ਮਿਲਦੀ ਹੈ। ਮੇਰੀ ਕੋਸ਼ਿਸ਼ ਹੈ ਕਿ ਮੈਂ ਅੱਛੀਆਂ ਤੋਂ ਅੱਛੀਆਂ ਰੈਸਿਪੀਜ਼ ਜਿਹੜੀਆਂ ਨਾ ਰੋਜ਼ ਲੈ ਕੇ ਆਵਾਂ ਨਿਤ ਨਈਆਂ ਤੁਹਾਡੇ ਲਈ, ਤਾਂ ਕਿ ਤੁਸੀਂ ਅੱਛੀ ਕੁਕਿੰਗ ਕਰਨਾ ਸਿੱਖ ਜਾਓ। ਚਿਕਨ ਫੀਸਟਾ ਸਾਡਾ ਜਿਹੜਾ ਨਾ ਬਿਲਕੁਲ ਤਿਆਰ ਹੋ ਗਿਆ ਹੈ। ਹੁਣ ਅਸੀਂ ਇਹਨੂੰ ਗਾਰਨਿਸ਼ ਕਰ ਲਵਾਂਗੇ ਧਨੀਏ ਨਾਲ, ਤੇ ਇਹਦੇ ਵਿੱਚ ਕੁੱਟਿਆ ਹੋਇਆ ਗਰਮ ਮਸਾਲਾ ਥੋੜਾ ਜਿਹਾ ਤੇ ਸਾਬਤ ਧਨੀਆ ਜਿਹੜਾ ਨਾ ਉਹਨੂੰ ਕੁੱਟ ਕੇ ਪਾ ਲਵਾਂਗੇ। ਇਹਦਾ ਅਰੋਮਾ ਇੰਨਾ ਮਜ਼ੇਦਾਰ, ਇੰਨੀ ਮਜ਼ੇਦਾਰ ਇਹਦੀ ਖੁਸ਼ਬੂ ਹੈ ਕਿ ਤੁਸੀਂ ਬਣਾਓਗੇ ਤੇ ਬਹੁਤ ਜ਼ਿਆਦਾ ਮਹਿਸੂਸ ਹੋਵੋਗੇ। ਹੁਣ ਜਿਹੜੀ ਡਿਸ਼ ਹੈ ਤੁਸੀਂ ਕਿਸੇ ਵੀ ਮਹਿਫਲ ਵਿੱਚ, ਦਾਵਤ ਵਿੱਚ ਜਦੋਂ ਬਣਾ ਕੇ ਰੱਖੋਗੇ ਤੇ ਫਿਰ ਜਿਹੜਾ ਹੈ ਨਾ ਪੇਸ਼ ਕਰਨ ਦਾ ਜਿਹੜਾ ਨਾ ਚੀਜ਼ਾਂ ਨੂੰ ਸਰਵ ਕਰਨ ਦਾ ਜਿਹੜਾ ਤਰੀਕਾ ਹੁੰਦਾ ਉਹ ਵੀ ਬਹੁਤ ਜ਼ਿਆਦਾ ਮਾਨੀ ਰੱਖਦਾ ਹੈ। ਉਹ ਖਾਣ ਵਾਲਿਆਂ ਦੀ ਦਿਲਚਸਪੀ ਵਧਾਉਂਦਾ ਹੈ। ਜਿੰਨੇ ਅੱਛੇ ਤਰੀਕੇ ਨਾਲ ਤੁਸੀਂ ਸਰਵ ਕਰੋਗੇ ਉਨਾ ਜ਼ਿਆਦਾ ਤੁਹਾਨੂੰ ਐਡਮਾਇਰ ਕੀਤਾ ਜਾਏਗਾ। ਲੋਕ ਤੁਹਾਨੂੰ ਪਸੰਦ ਕਰਨਗੇ, ਤੁਹਾਡੀ ਕੁਕਿੰਗ ਨੂੰ ਪਸੰਦ ਕਰਨਗੇ। ਤੇ ਇਹ ਜਿਹੜੀ ਨਾ ਇਹ ਡੈਕੋਰੇਸ਼ਨ ਜਿਹੜੀ ਹੈ, ਇਹ ਮੇਰੀ ਜਿਹੜੀ ਹੈ ਨਾ ਮੈਨੂੰ ਕੋਕਬ ਖਾਜਾ ਦੀਆਂ ਡਿਸ਼ਿਸ ਯਾਦ ਆਈਆਂ ਤੇ ਉਹਨਾਂ ਦੀ ਨਾ ਉਹ ਸੋਚ ਕੇ ਮੈਂ ਇਸ ਡਿਸ਼ ਦੀ ਡੈਕੋਰੇਸ਼ਨ ਕੀਤੀ ਸੀ। ਇਹਦਾ ਕ੍ਰੈਡਿਟ ਕੋਕਬ ਖਾਜਾ ਨੂੰ ਜਾਂਦਾ ਹੈ। ਉਹ ਇਹੋ ਜਿਹੀਆਂ ਚੀਜ਼ਾਂ ਬਣਾਉਣੀਆਂ ਸਿਖਾਉਂਦੇ ਹੁੰਦੇ ਸਨ, ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਲਾਈਕ ਕਰਦੀ ਸਾਂ। ਤੁਸੀਂ ਅਗਰ ਮੇਰੀ ਇਹ ਰੈਸਿਪੀ ਤੁਹਾਨੂੰ ਪਸੰਦ ਆਵੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ। ਮੈਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਿਆ ਜੇ। ਤੁਸੀਂ ਇਸ ਡਿਸ਼ ਨੂੰ ਬਣਾ ਕੇ ਇੰਜੋਏ ਕਰੋ ਤੇ ਮੈਨੂੰ ਹੁਣ ਇਜਾਜ਼ਤ ਦਿਓ। ਤੇ ਦੇਸ਼ ਵਿਦੇਸ਼ ਦੇ ਖਾਣਿਆਂ ਵਿੱਚ ਯਾਦ ਰੱਖਿਆ ਕਰੋ। ਅੱਲਾ